ਤੇ ਰਾਤੀ ਮੇਰੇ ਫਿਰ ਗਾਉਂਦੇ ਗਾਉਂਦੇ ਜ਼ਿਹਨ 'ਚ ਪਹਿਲਾਂ ਸੀਗਾ, ਮੈਂ ਕੱਲ ਕੁਦਰਤੀ ਉਹਨਾਂ ਦਾ ਗਾਣਾ ਸੁਣਦਾ ਆਇਆ ਸੀ ਗੱਡੀ 'ਚ, ਸ਼ੁਭਦੀਪ ਸਿੱਧੂ ਹੋਣਾ ਦਾ, ਕਿ ਮਾਵਾਂ ਤੇਰੇ ਵਰਗਾ ਆ। ਉਹ ਮੈਂ 2 ਘੰਟੇ ਉਹਦੇ ਗਾਏ, ਉਹ ਇੰਨਾ ਕੁ ਮਨ ਨੂੰ ਸਕੂਨ ਮਿਲਿਆ, ਔਰ ਇੰਨਾ ਕੁ ਮੈਂ ਕਿਹਾ ਯਾਰ ਵੀ ਉਹ ਜੋਬਨ ਰੁੱਤੇ ਉੱਥੋਂ ਨਿਕਲ ਗਿਆ। ਬਹੁਤ ਵੱਡੀ ਦੁਖਦਾਈ ਘਟਨਾ, ਜਿੰਨਾ ਵੀ ਮੰਨ ਲਓ ਇੱਥੇ ਅਫਸੋਸ ਕੋਈ ਸ਼ਬਦ ਨਹੀਂ ਰਹਿੰਦੇ, ਜਿੱਦਾਂ ਮਤਲਬ ਕਹਿ ਲਓ ਵੀ ਸਾਰੀ ਉਮਰ ਲਾ ਕੇ ਵੀ ਕਿਸੇ ਨੂੰ ਇੰਨੀ ਸ਼ੋਹਰਤ ਨਾ ਮਿਲੇ ਆਰਟਿਸਟ ਨੂੰ, ਜਿਹੜੀ 2-4-5 ਸਾਲ 'ਚ ਜਿਸ TC ਤੇ ਮੁੰਡਾ ਸੀਗਾ, ਵੀ ਉਹ ਮਤਲਬ ਕਮਾਲ ਸੀ, ਕੋਈ ਮਾਲਕ ਦੀ ਐਸੀ ਕਿਰਪਾ ਸੀ। ਤੇ ਉਹਦੇ ਬਾਰੇ ਮੈਂ ਇੱਕ ਗੱਲ ਤੁਹਾਨੂੰ ਹੋਰ ਦੱਸਦਾ, ਉਹਦੇ ਕਿਸੇ ਨੇ ਇੰਟਰਵਿਊ ਕੀਤੀ, ਮੈਂ ਵੀ ਇੱਕ ਵਾਰੀ ਬਾਈ ਨੂੰ ਮਿਲਿਆ, ਇੰਟਰਵਿਊ ਨਹੀਂ ਕਰ ਸਕੇ ਹਨਾ ਉਸ ਟਾਈਮ। ਉਹਨੂੰ ਪੁੱਛਿਆ ਵੀ ਬਾਈ ਤੁਸੀਂ ਬਾਪ ਤੇ ਗਾਣਾ ਲਿਖਤਾ, ਤੁਸੀਂ ਮਾਂ ਤੇ ਲਿਖਤਾ, ਵੀ ਤੁਸੀਂ ਧੀ ਦੇ ਤਾਂ ਕਦੇ ਲਿਖਿਆ ਨਹੀਂ। ਉਹ ਕਹਿੰਦਾ ਯਾਰ ਮੇਰੀ ਜਦੋਂ ਧੀ ਹੋ ਮੈਂ ਲਿਖ ਦੂੰਗਾ। ਕੀ ਬਾਤ ਹੈ, ਦੇਖ ਲਓ ਤੁਸੀਂ ਨਾ, ਬਹੁਤ ਯੰਗ ਸੀ ਆਫ ਮਾਈਂਡ ਹੈ ਨਾ ਬੰਦੇ ਦਾ, ਕੀ ਆ। ਨਹੀਂ ਬਿਲਕੁਲ ਕਮਾਲ ਦੀ 295 ਵਾਲਾ ਗੀਤ ਕੈਸਾ, ਉਹਨੂੰ ਕਿੰਨਾ ਸਾਰਾ ਬਗੜਿਆ ਸਾਰੀਆਂ ਗੱਲਾਂ, ਇੱਕ ਸ਼ਿਕਵਾ ਵੀ ਹੈ, ਇੱਕ ਲਾਂਭਾ ਹੈ। ਬਿਲਕੁਲ ਉਹ ਕਮਾਲ ਦੀ, ਮਤਲਬ ਉਹ 'ਚ ਵੇਗ ਬਹੁਤ ਸੀ ਕਲਮ ਦਾ, ਮੈਂ ਸਮਝਦਾ ਨਾ ਇਸ ਤਰ੍ਹਾਂ। ਫਿਰ ਉਹ ਆਵਾਜ਼, ਇੱਕ ਧਾਕੜ ਆਵਾਜ਼ ਦਾ ਨਾ, ਇੱਕ ਥਰੋ ਨਹੀਂ ਹੁੰਦੀ ਆਵਾਜ਼ ਦਾ, ਹਾਂ ਬਿਲਕੁਲ ਟੈਕਨੀਕਲੀ ਉਹ ਵੀ ਕਮਾਲ ਸੀ ਮੁੰਡੇ ਦਾ, ਜਿਵੇਂ ਸਾਡੇ ਕਵੀਸ਼ਰ ਕਦੇ ਕਰਦੇ। ਬਿਲਕੁਲ ਤੇ ਮੈਨੂੰ ਉਹ ਗਾਣਾ ਮੇਰੇ ਮਨ ਨੂੰ ਇੰਨਾ ਚੰਗਾ ਲੱਗਦਾ, ਮਾਂ ਮੈਂ ਤੇਰੇ ਵਰਗਾ ਆ, ਇੰਨਾ ਮਤਲਬ ਟੱਚ ਕਰਦੇ ਆ ਉਹਦੀ ਪੋਇਟਰੀ ਅੰਦਰ ਜਾ ਕੇ, ਬਹੁਤ ਜ਼ਿਆਦਾ।